ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸ੍ਰੀਲੰਕਾ ਦੇ 2 ਰੋਜ਼ਾ ਦੌਰੇ ਤੇ ਕੋਲੰਬੋ ਪਹੁੰਚ ਗਏ ਹਨ। ਇਮਰਾਨ ਖਾਨ ਦੇ ਸ੍ਰੀਲੰਕਾ ਦੌਰੇ ਨੂੰ ਲੈ ਕੇ ਭਾਰਤ ਦੇ ਸਰਕਾਰੀ ਹਲਕਿਆਂ ਵਿੱਚ ਕਾਫੀ ਖਲਬਲੀ ਮਚੀ ਹੋਈ ਹੈ। ਸੋ ਇਮਰਾਨ ਖਾਨ ਹੋਰਾਂ ਨੇ ਸ੍ਰੀਲੰਕਾ ਪਹੁੰਚਦਿਆਂ ਕਿਹਾ ਹੈ ਕਿ ਪਾਕਿਸਤਾਨ ਤੇ ਸ੍ਰੀਲੰਕਾ ਦੇ ਇਤਿਹਾਸਕ ਸੰਬੰਧ ਹਨ। ਇਸ ਦੇ ਨਾਲ ਹੀ ਉਹਨਾਂ ਨੇ ਸੀਪੈਕ ਅਤੇ ਚੀਨ ਦੇ ਵਨ ਬੈਲਟ ਵਨ ਰੋਡ ਪ੍ਰੋਜੈਕਟ ਦੀ ਵੀ ਗੱਲ ਕੀਤੀ ਹੈ ਅਤੇ ਸ੍ਰੀਲੰਕਾ ਨਾਲ ਇਹਨਾਂ ਪ੍ਰੋਜੈਕਟਾਂ ਰਾਹੀਂ ਸੰਬੰਧ ਜੋੜਨ ਅਤੇ ਸਾਂਝੇ ਵਪਾਰ ਦੇ ਵਾਧੇ ਦੀ ਵੀ ਗੱਲ ਕੀਤੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨੀ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? देखो, सियासत भी एक अजीब खेल है। तो जदों असी भारत दे उस खिते दे उत्ते काबज़ ब्राह्मणवादी हिंदुत्व भी हाकमां वल देखते हैं तो उन्हां दे भी गिरगट तो वैसे ही विचारा बदनाम है कि गिरगट वांग रंग बदलना जिन्ने रंग जिन्नियां ह्यूज़ एंड क्राइज इन्हां दी कैनवस दे उत्ते बदलदियां ने। मेरा नहीं ख्याल कि किसी जानवर नूं रब ने उहदी ਸਰਵਾਈਵਲ ਦੇ ਲਈ ਗਿਰਗਟ ਦਾ ਰੰਗ ਬਦਲਦਾ ਆਪਣੀ ਸਰਵਾਈਵਲ ਦੇ ਲਈ, ਪਰ ਇਹ ਝੂਠ ਦੇ ਵਣਜਾਰੇ ਆਪਣਾ ਝੂਠ ਵੇਚਣ ਲਈ ਪਰੋਸਣ ਲਈ ਹਰ ਕਿਸਮ ਦਾ ਰੰਗ ਬਦਲਦੇ ਨੇ। ਸ੍ਰੀਲੰਕਾ ਭਾਰਤ ਦੇ ਗੁਆਂਢ ਦੇ ਵਿੱਚ ਜਿਹੜੇ ਇਹਨਾਂ ਨੇ ਰਾਮਾਇਣ ਦੀ ਮਾਈਥੋਲੋਜੀਕਲ ਮਿਥ ਦੇ ਉੱਤੇ ਬੇਸਡ ਕਹਾਣੀ ਇੱਕ ਨਾਟਕ ਜਿਹੜਾ ਪਹਿਲਾਂ ਰਿਸ਼ੀ ਵਾਲਮੀਕੀ ਨੇ ਲਿਖਿਆ, ਲੇਕਿਨ ਇਹਨਾਂ ਨੂੰ ਗੋਸਵਾਮੀ ਤੁਲਸੀਦਾਸ ਦਾ 15ਵੀਂ ਸਦੀ ਵਾਲਾ ਜ਼ਿਆਦਾ ਸੂਤ ਬੈਠਾ। ਉਹਦੇ ਥੱਲੇ ਉਹਨਾਂ ਨੇ ਫਿਰ ਜਿਹੜੇ ਸ਼ਹਿਰ ਔਰ ਇਲਾਕੇ ਜਿਹੜੇ ਉਸ ਨਾਟਕ 'ਚ ਜਿਨ੍ਹਾਂ ਦੇ ਨਾਂ ਨੇ ਉਹ ਬਣਾਉਣੇ ਸ਼ੁਰੂ ਕੀਤੇ, ਐਸਟੈਬਲਿਸ਼ ਕਰਨੇ ਸ਼ੁਰੂ ਕੀਤੇ। ਔਰ ਉਹਦੇ 'ਚ ਸ੍ਰੀਲੰਕਾ ਜਿਸ ਦਾ ਅੰਗਰੇਜ਼ੀ ਜ਼ਮਾਨੇ 'ਚ ਨਾਂ ਸਿਲੋਨ ਸੀ, ਔਰ ਇਹਨਾਂ ਨੇ ਜਿਵੇਂ ਉਸ ਨੂੰ ਰਾਵਣ ਦੇ ਨਾਲ ਜੋੜਿਆ। ਹਾਲਾਂ ਉਹਨਾਂ ਦੇ ਆਪਣੇ 8-10 ਹਜ਼ਾਰ ਸਾਲ ਦੇ ਇਤਿਹਾਸ 'ਚ ਸ੍ਰੀਲੰਕਾ ਦੇ ਕੋਈ ਰਾਵਣ ਨਾਂ ਦਾ ਹੋਇਆ ਹੀ ਨਹੀਂ, ਉਹ ਇੱਦਾਂ ਦੇ ਨਾਂ ਵੀ ਨਹੀਂ ਰੱਖਦੇ ਹੈ, ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ। ਲੇਕਿਨ ਇਹਨਾਂ ਨੇ ਉਹ ਲੰਕਾ ਵੀ ਬਣਾਈ, ਸੋਨੇ ਦੀ ਵੀ ਬਣਾਈ, ਰਾਵਣ ਨੂੰ ਵੀ ਉੱਥੇ ਪਹੁੰਚਾਇਆ, ਰਾਜਾ ਬਣਾਇਆ, ਸੀਤਾ ਨੂੰ ਵੀ ਉੱਥੋਂ ਪਹੁੰਚਾਇਆ। ਫਿਰ ਸਮੁੰਦਰ ਦੇ ਵਿੱਚ ਪੁਲ ਵੀ ਬਣਾ ਦਿੱਤਾ ਪੱਥਰਾਂ ਦੇ ਨਾਲ, ਉਹ ਬਾਂਦਰਾਂ ਨੇ ਬਣਾ ਦਿੱਤਾ, ਬਾਂਦਰਾਂ ਦੀ ਫੌਜ ਵੀ ਆ ਗਈ, ਹਨੂਮਾਨ ਵੀ ਕੱਢ ਲਿਆ। ਪਰ ਉਹ ਸਾਰਾ ਬਣਾਉਣ ਦੇ ਬਾਵਜੂਦ ਕਦੇ ਇਹਨਾਂ ਨੇ ਸ੍ਰੀਲੰਕਾ ਨੂੰ, ਜਿਹਨੂੰ ਰਾਵਣ ਦੀ ਇਸ ਲਈ ਬਣਾਇਆ, ਉਹਨੂੰ ਹਮੇਸ਼ਾ ਰਾਵਣ ਦੀ ਸਮਝਿਆ, ਮਤਲਬ ਕਿ ਐਨਮੀ ਦੀ ਤਰ੍ਹਾਂ ਟਰੀਟ ਕੀਤਾ। ਇਸ ਲਈ ਕਿ ਉਸ ਸ੍ਰੀਲੰਕਾ ਦੇ ਵਿੱਚ ਬੁੱਧ ਨੇ ਜਾ ਕੇ ਬ੍ਰਾਹਮਣਵਾਦ ਦਾ ਜਿਹੜਾ ਵੀ ਪਹਿਲਾਂ ਉੱਥੇ ਕੋਈ ਪ੍ਰਭਾਵ ਹੋਏਗਾ ਉਹਨੂੰ ਖਤਮ ਕੀਤਾ, ਕਿਉਂਕਿ ਬੁੱਧ ਨੇ ਹੀ ਆ ਕੇ ਬਨਾਰਸ ਖਲੋ ਕੇ ਸਾਰਨਾਥ ਬਨਾਰਸ ਤੋਂ ਥੋੜ੍ਹੀ ਦੂਰ 'ਤੇ ਪਹਿਲਾ ਮੈਸੇਜ ਦਿੱਤਾ ਸੀ, ਜਦੋਂ ਉਹਨੂੰ ਗਿਆਨ ਹੁੰਦਾ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਉਹਨੇ ਬੁੱਤ ਪ੍ਰਸਤੀ, ਬ੍ਰਾਹਮਣ, ਵੇਦਾਂ ਦੀ ਸੁਪਰਾਮੇਸੀ, ਸੰਸਕ੍ਰਿਤ ਦੀ ਸੁਪਰਾਮੇਸੀ, ਇਹ ਸਾਰੇ ਨੂੰ ਖਤਮ ਕੀਤਾ। ਔਰ ਉਹੀ ਸ੍ਰੀਲੰਕਾ ਜਿਸ ਨੂੰ ਫਿਰ ਜਦੋਂ ਗ੍ਰੇਟ ਅਸ਼ੋਕਾ ਜਿਸ ਦੀ ਭੈਣ ਨੇ ਸ੍ਰੀਲੰਕਾ 'ਚ ਜਾ ਕੇ ਬੁੱਧ ਧਰਮ ਦੀ ਜਿਹੜੀ ਹੈ ਉਹ ਭਿਕਸ਼ੁਣੀ ਬਣ ਕੇ ਉਸ ਨੂੰ ਜਿਹੜਾ ਉਹ ਬੁੱਧ ਧਰਮ ਦੇ ਦਾਇਰੇ 'ਚ ਲਿਆਂਦਾ, ਸ੍ਰੀਲੰਕਾ 'ਚ ਬੁੱਧ ਧਰਮ ਪਹੁੰਚਿਆ। ਪਰ ਜਦੋਂ ਬ੍ਰਾਹਮਣਾਂ ਦਾ ਫਿਰ ਇੱਧਰ ਜ਼ੋਰ ਪਿਆ, ਉਹਨਾਂ ਨੇ ਜਿਸ ਅੰਦਾਜ਼ 'ਚ ਭਾਰਤ 'ਚੋਂ ਬੁੱਧ ਧਰਮ ਦਾ ਸਫਾਇਆ ਕੀਤਾ, ਅਲਾਮਾ ਇਕਬਾਲ ਦੀਆਂ ਇਹ ਲਾਈਨਾਂ ਅਕਸਰ ਜਿਹੜੀ ਉਹਨਾਂ ਦੀ ਨਜ਼ਮ ਨਾਨਕ ਬਾਂਗੇ ਦਰਾਜ 'ਚ ਨੇ ਕਿ ਭਾਈ ਕਿਵੇਂ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿਦਾਰ ਮੇਂ ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੇਂ, ਕਿਵੇਂ ਗੌਤਮ ਨੂੰ ਬਾਹਰ ਕੱਢਿਆ। ਔਰ ਜਿਸ ਦਰਖਤ ਦੇ ਥੱਲੇ ਗਿਆ ਦੇ ਵਿੱਚ ਬੌਧ ਗਿਆ 'ਚ ਬੁੱਧ ਨੂੰ ਗਿਆਨ ਹੋਇਆ ਸੀ, ਉਹਨੂੰ ਵੀ ਅੱਗ ਲਾ ਕੇ ਸਾੜ ਦਿੱਤਾ। ਲੇਕਿਨ ਲੇਟਰ ਕਿਵੇਂ ਉਸੇ ਹੀ ਸ੍ਰੀਲੰਕਾ ਤੋਂ ਜਿੱਥੇ ਕਿ ਕਦੇ ਬੁੱਧ ਦੀ ਅਸ਼ੋਕ ਦੀ ਭੈਣ ਨੇ ਉਹਦੀ ਇੱਕ ਟਾਹਣੀ ਲਿਜਾ ਕੇ ਉੱਥੇ ਇੱਕ ਦਰਖਤ ਬਣਾਇਆ ਸੀ, ਉੱਥੋਂ ਟਾਹਣੀ ਲਿਆ ਕੇ ਅੱਜ ਜਿਹੜਾ ਬੌਧ ਗਿਆ 'ਚ ਦਰਖਤ ਹੈ ਉਹ ਵਾਪਸ ਉਸ ਤੋਂ ਆਇਆ। ਹੁਣ ਮੈਂ ਇਹ ਲੰਮਾ ਚੌੜਾ ਵੇਰਵਾ ਇਸ ਲਈ ਦਿੱਤਾ ਕਿ ਉਹ ਬੁੱਧ ਧਰਮ 'ਚ ਰਿਹਾ, ਕਦੇ ਵੀ ਬ੍ਰਾਹਮਣਾਂ ਨੇ ਮੁਆਫ ਨਹੀਂ ਕੀਤਾ। ਔਰ ਅਸੀਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਨੇ 70s ਦੇ ਵਿੱਚ ਔਰ ਰਾਜੀਵ ਗਾਂਧੀ ਨੇ 80s 'ਚ ਕਿਵੇਂ ਲਿਟੇ ਬਣਾ ਕੇ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ ਸ੍ਰੀਲੰਕਾ 'ਚ ਸਿਵਲ ਵਾਰ ਕਰਵਾਈ, ਕਿਵੇਂ ਪ੍ਰਭਾਕਰਨ ਔਰ ਲਿਟੇ ਨੂੰ ਟ੍ਰੇਨਡ ਕੀਤਾ। ਇਹ ਵੱਖਰੀ ਕਹਾਣੀ ਹੈ ਕਿ ਬਾਅਦ ਸ੍ਰੀਲੰਕਾ ਨੇ ਕਿਵੇਂ ਹਕੂਮਤ ਨੇ ਵਾਇਲੇਟ ਵੀ ਕੀਤੇ ਹਿਊਮਨ ਰਾਈਟਸ, ਔਰ ਹੁਣ UN ਹਿਊਮਨ ਰਾਈਟ ਕੌਂਸਲ ਦੇ ਵਿੱਚ ਉਹਦੀ ਸੁਣਵਾਈ ਵੀ ਹੋਣ ਜਾ ਰਹੀ ਹੈ। ਸ੍ਰੀਲੰਕਾ ਔਨ ਟੈਂਟਰ ਹੁੱਕ ਹੈ ਇਸ ਵੇਲੇ
ਇਸ ਲਈ ਉਹ ਇੰਡੀਆ ਪਾਕਿਸਤਾਨ ਜਿਹੜੇ ਹਿਊਮਨ ਰਾਈਟ ਕੌਂਸਲ 'ਚ ਨੇ ਉਹਨਾਂ ਦੀ ਮਦਦ ਵੀ ਚਾਹੁੰਦਾ ਹੈ, ਅੱਛਾ ਕਿਉਂਕਿ ਜੈਨੋਸਾਈਡ ਤਾਂ ਇਹਨਾਂ ਨੇ ਵੀ ਕੀਤਾ। ਪਰ ਇਸ ਸਾਰੀ ਦਹਿਸ਼ਤਗਰਦੀ ਦੀ ਸ਼ੁਰੂਆਤ ਜਾਂ ਕਰਵਾਉਣ 'ਚ ਇੰਡੀਆ ਦਾ ਸਭ ਤੋਂ ਵੱਡਾ ਰੋਲ ਹੈ ਕਿ ਭਾਈ ਉਹਨੂੰ ਕਿਵੇਂ ਡੀਸਟੈਬਿਲਾਈਜ਼ ਕਰਨਾ। ਪਰ ਹੁਣ ਸ੍ਰੀਲੰਕਾ 'ਚ ਉਹੀ ਦੋਵੇਂ ਭਰਾ ਭਾਵੇਂ ਵਾਇਲੇਟਰ ਨੇ ਹਿਊਮਨ ਰਾਈਟਸ ਦੇ, ਪਰ ਉਹਨਾਂ ਨੇ ਭਾਰਤ ਔਰ ਚੀਨ ਦੇ ਕੰਪੈਰੀਜ਼ਨ 'ਚ ਚੀਨ ਨੂੰ ਚੁਣਿਆ। ਔਰ ਪਾਕਿਸਤਾਨ ਜਿਨ੍ਹਾਂ ਦੇ ਨਾਲ ਸ੍ਰੀਲੰਕਾ ਦਾ ਰਿਸ਼ਤਾ ਸਿਰਫ ਕ੍ਰਿਕਟ ਟੀਮ ਦਾ ਹੀ ਨਹੀਂ ਹੈ ਕਿ ਕ੍ਰਿਕਟ ਖੇਡਣ ਦਾ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਲਾਹੌਰ 'ਚ ਇੱਕ ਕ੍ਰਿਕਟ ਮੈਚ ਦੌਰਾਨ ਜਦੋਂ ਭਾਰਤ ਨੇ ਦੁਨੀਆ ਭਰ 'ਚ ਪਾਕਿਸਤਾਨ ਨੂੰ ਐਪੀ ਸੈਂਟਰ ਬਣਾ ਕੇ ਟੈਰਰਿਜ਼ਮ ਦਾ ਪਾਬੰਦੀਆਂ ਲਾਈਆਂ ਹੋਈਆਂ ਸੀ, ਸ੍ਰੀਲੰਕਾ ਦੀ ਟੀਮ ਖੇਡਣ ਗਈ, ਉੱਥੇ ਰਾਹ ਨੇ ਦਹਿਸ਼ਤਗਰਦੀ ਹਮਲਾ ਕਰਵਾਇਆ, ਪਰ ਸ੍ਰੀਲੰਕਾ ਨੇ ਕਦੇ ਵੀ ਪਾਕਿਸਤਾਨ ਨਾਲੋਂ ਵਿੱਥ ਨਹੀਂ ਕੀਤੀ। ਔਰ ਇਹ ਵੀ ਇੱਕ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਜਿੱਥੇ ਅਸੀਂ ਸ੍ਰੀਲੰਕਾ ਦੇ ਬੁੱਧ ਧਰਮ ਦੇ ਹੈਰੀਟੇਜ ਦੀ ਗੱਲ ਕਰਦੇ ਹਾਂ, ਪਾਕਿਸਤਾਨ ਜਿੱਥੇ ਜ਼ਾਹਰ ਹੈ ਕਿ ਉਹ ਬਨਿਆਨ ਹੋਏ ਅਫਗਾਨਿਸਤਾਨ ਦੇ ਵਿੱਚ, ਜਾਂ ਪਾਕਿਸਤਾਨ ਦਾ ਈਵਨ ਵੱਡਾ ਤਕਸ਼ਿਲਾ ਜਿਹੜੀ ਵੱਡੀ ਯੂਨੀਵਰਸਿਟੀ ਸੀ ਬੁੱਧ ਧਰਮ ਦੀ, ਔਰ ਬਹੁਤ ਕੁਝ ਬੁੱਧ ਧਰਮ ਨਾਲ ਸੰਬੰਧਿਤ, ਔਰ ਇਮਰਾਨ ਖਾਨ ਹਕੂਮਤ ਕਿਉਂਕਿ ਟੂਰਿਜ਼ਮ ਨੂੰ ਵੀ ਪ੍ਰਮੋਟ ਕਰ ਰਹੀ ਹੈ, ਸੋ ਇਹ ਇੱਕ ਨੁਕਤਾ ਵੀ ਹੈ। ਨਾਲ ਦੀ ਨਾਲ ਲੰਕਾ ਦਾ ਚਾਈਨਾ ਦੇ ਨੇੜੇ ਹੋਣਾ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਔਰ ਸ੍ਰੀਲੰਕਾ ਨੇ ਇੱਕ ਕਦਮ ਅੱਗੇ ਜਾਂਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੂੰ ਇਨਵਾਈਟ ਕੀਤਾ ਹੈ ਸ੍ਰੀਲੰਕਾ ਦੇ ਦੌਰੇ ਲਈ। ਉਹ ਆਲਰੇਡੀ 2 ਰੋਜ਼ਾ ਦੌਰੇ 'ਤੇ ਪਹੁੰਚ ਗਏ ਨੇ, ਔਰ ਜਿਵੇਂ ਉਹਨਾਂ ਦਾ ਰੈੱਡ ਕਾਰਪੇਟ ਵੈਲਕਮ ਹੋਇਆ, 21 ਤੋਪਾਂ ਦੀ ਸਲਾਮੀ, ਔਰ ਕੁਝ ਪਿਕਚਰਸ ਜਿਹੜੀਆਂ ਦੂਸਰੇ ਮੀਡੀਆ 'ਚੋਂ ਆਈਆਂ, ਪਰ ਭਾਰਤ ਦੇ ਮੀਡੀਆ ਨੂੰ ਵੀ ਸੱਪ ਸੁੰਘਿਆ ਹੋਇਆ, ਹਕੂਮਤ ਦੇ ਵਿੱਚ ਵੀ ਖਲਬਲੀ ਮਚੀ ਹੋਈ ਹੈ ਕਿ ਭਾਈ ਇਹ ਕੀ ਹੋ ਰਿਹਾ। ਉਹਨਾਂ ਨੇ ਕਿਹਾ ਜੀ ਵੀ ਆਰ ਵਾਚਿੰਗ ਕਲੋਜ਼ਲੀ। ਔਰ ਇਮਰਾਨ ਖਾਨ ਅਜੇ ਕਿਉਂਕਿ ਉੱਥੇ ਹੀ ਨੇ, ਲੇਕਿਨ ਜਿਹੜੀ ਇਨੀਸ਼ੀਅਲੀ ਆਈ ਇਮਰਾਨ ਖਾਨ ਪਿਚਿਜ਼ ਇਕਨੋਮਿਕ ਕੋਰੀਡੋਰ ਟੂ ਸ੍ਰੀਲੰਕਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਪਾਕਿਸਤਾਨ ਇਜ਼ ਪਾਰਟ ਆਫ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਆਫ ਚਾਈਨਾ ਐਂਡ CPEC ਇਜ਼ ਵਨ ਆਫ ਇਟਸ ਫਲੈਗਸ਼ਿਪ ਪ੍ਰੋਗਰਾਮਸ ਐਂਡ ਇਟ ਮੀਨਸ ਕਨੈਕਟੀਵਿਟੀ। ਉਹਨਾਂ ਨੇ ਕਿਹਾ ਜੀ ਕਿ ਭਾਈ ਇਹ ਕਨੈਕਟੀਵਿਟੀ ਹੈ, ਔਰ ਸ੍ਰੀਲੰਕਾ's ਕਨੈਕਟੀਵਿਟੀ ਵੀ ਇਹਦੇ ਨਾਲ ਵਧੇਗੀ ਰਾਈਟ ਅਪ ਟੂ ਸੈਂਟਰਲ ਏਸ਼ੀਆ, ਵਾਈਲ ਟ੍ਰੇਡ ਟਾਈਜ਼ ਵੁੱਡ ਬ੍ਰਿੰਗ ਪਾਕਿਸਤਾਨ ਐਂਡ ਸ੍ਰੀਲੰਕਾ ਕਲੋਜ਼ਰ ਟੂਗੈਦਰ। ਇਹ ਨੇੜੇ ਆਣਗੇ। ਆਲਰੇਡੀ ਉਹਨਾਂ ਦੇ ਮਿਲਟਰੀ ਲੈਵਲ ਦੇ ਉੱਤੇ ਵੀ ਉਹਨਾਂ ਦੀ ਅਕੈਡਮੀ 'ਚ ਟ੍ਰੇਨਡ ਹੁੰਦੇ ਨੇ ਸ੍ਰੀਲੰਕਨ ਆਫਿਸਰਸ, ਔਰ ਸ੍ਰੀਲੰਕਾ ਔਰ ਪਾਕਿਸਤਾਨ ਦੋਨੋਂ ਹੀ ਵਿਕਟਮ ਨੇ ਭਾਰਤ ਦੀ ਦਹਿਸ਼ਤਗਰਦੀ ਦੇ ਰਾਹ ਦੀ ਇੰਟਰਫੀਅਰੈਂਸ ਦੇ। ਪਰ ਅਨਫੋਰਚੂਨੇਟਲੀ ਜਿਹੜਾ ਇੱਕ ਪਾਰਟ ਸਿਰਫ ਅਸੀਂ ਅਮਰੀਕਾ 'ਚ ਹੀ ਐਕਸਟ੍ਰੀਮ ਰਾਈਟਿਜ਼ਮ ਨਹੀਂ ਦੇਖਦੇ, ਇੰਡੀਆ 'ਚ ਹਿੰਦੂਤਵਾਦੀ ਰਾਈਟ ਪਾਵਰਸ ਹੀ ਨੇ ਅਨਫੋਰਚੂਨੇਟਲੀ ਬੁੱਧਿਸਟ ਮੈਜੋਰਿਟੀ ਕੰਟਰੀਜ਼ ਦੇ ਵਿੱਚ ਵੀ, ਔਰ ਖ਼ਾਸ ਤੌਰ 'ਤੇ ਜੋ ਮਿਆਂਮਾਰ 'ਚ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਹੋ ਰਿਹਾ ਹੈ, ਸ੍ਰੀਲੰਕਾ ਦੇ ਵਿੱਚ ਵੀ ਇੰਡੀਅਨ ਰਾਅ ਨੇ ਚਰਚਿਸ ਦੇ ਵਿੱਚ ਔਰ ਦੂਸਰੀਆਂ ਥਾਵਾਂ 'ਤੇ ਬੰਬ ਧਮਾਕੇ ਕਰਕੇ ਉਹਨਾਂ ਨੂੰ ਮੁਸਲਮਾਨਾਂ ਦੇ ਖਾਤੇ 'ਚ ਪਾਇਆ। ਨਤੀਜੇ ਦੇ ਤੌਰ 'ਤੇ ਹਾਲਾਂ ਤਾਮਿਲ ਔਰ ਸ੍ਰੀਲੰਕਨ ਗੌਰਮੈਂਟ ਦੀ ਉਸ ਸਿਵਲ ਵਾਰ ਦੇ ਵੇਲੇ ਸ੍ਰੀਲੰਕਨ ਮੁਸਲਮਾਨ ਮੋਰ ਹਕੂਮਤ ਦੀ ਸਾਈਡ 'ਤੇ ਸੀ। ਇਹੀ ਕਾਰਨ ਹੈ ਕਿ ਲਿਟੇ ਨੇ ਈਵਨ ਮੁਸਲਮਾਨਾਂ ਨੂੰ ਵੀ ਟਾਰਗੇਟ ਬਣਾਇਆ, ਪਰ ਲੇਟਰ ਔਨ ਰਾਅ ਨੇ ਉਹਨਾਂ ਨੂੰ ਟਾਰਗੇਟ ਕੀਤਾ। ਔਰ ਸਾਈਜ਼ੇਬਲ ਪਾਪੂਲੇਸ਼ਨ, ਮੇਰੇ ਕੋਲ ਫਿਗਰਸ ਨਹੀਂ ਨੇ, 10% ਤੋਂ ਜ਼ਿਆਦਾ ਪਾਪੂਲੇਸ਼ਨ ਸ੍ਰੀਲੰਕਾ 'ਚ ਮੁਸਲਮਾਨਾਂ ਦੀ ਹੈ। ਪਰ ਇਸ ਵੇਲੇ ਜੋ ਕੁਛ ਰੋਹਿੰਗਿਆਂ ਦੇ ਨਾਲ ਤਾਂ ਵਸਟ ਹੋ ਰਿਹਾ, ਸ੍ਰੀਲੰਕਾ 'ਚ ਵੀ ਰਾਅ ਦੀ ਇੰਟਰਫੀਅਰੈਂਸ ਕਰਕੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਔਰ ਉੱਥੇ ਵੀ ਸ੍ਰੀਲੰਕਾ 'ਚ ਰਾਈਟ ਵਿੰਗ ਜਿਹੜੇ ਬੁੱਧਿਸਟ ਨੇ, ਸਿਹਾਲਾ ਉਹਨਾਂ ਦੀ ਰੇਸ ਹੈ, ਉਹਨਾਂ ਦੀ ਚੜ੍ਹਤ ਹੋ ਰਹੀ ਹੈ। ਔਰ ਈਵਨ ਇਹ ਕੋਵਿਡ-19 ਦੇ ਚੱਲਦਿਆਂ ਸ੍ਰੀਲੰਕਾ 'ਚ ਮੁਸਲਮਾਨਾਂ ਨੂੰ ਈਵਨ ਦਫਨਾਉਣ ਦਾ ਹੱਕ ਵੀ ਨਹੀਂ ਦਿੱਤਾ ਗਿਆ, ਇਹ ਕਹਿ ਕੇ ਕਿ ਜੀ ਇਹਦੇ ਨਾਲ ਜਿਹੜਾ ਉਹ ਸਪਰੈਡ ਹੁੰਦਾ, ਹਾਲਾਂ ਕੋਈ ਸਾਇੰਟੀਫਿਕ ਐਵੀਡੈਂਸ ਨਹੀਂ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਨਾ ਸਿਰਫ ਇਹ ਭਾਰਤ ਦੀ ਛਾਤੀ 'ਤੇ ਸੱਪ ਲੇਟਣ ਵਾਲੀ ਗੱਲ ਹੈ ਜਦੋਂ ਸ੍ਰੀਲੰਕਾ ਔਰ ਪਾਕਿਸਤਾਨ ਕਲੋਜ਼ਰ ਆਉਂਦੇ ਨੇ, ਕਿਸੇ ਮੁਲਕ 'ਚ ਵੀ ਮਾਈਨੋਰਿਟੀ ਜਦੋਂ ਕਿਸੇ ਇਸਲਾਮਿਕ ਮੁਲਕ ਦੇ ਨਾਲ ਚੰਗੇ ਸਬੰਧ ਸ੍ਰੀਲੰਕਾ ਦੇ ਬਣਨ ਪਾਕਿਸਤਾਨ ਦੇ ਨਾਲ, ਘੱਟੋ ਘੱਟ ਥੋੜ੍ਹਾ ਬਹੁਤ ਰਿਲੀਫ ਮੁਸਲਮਾਨਾਂ ਨੂੰ ਮਿਲ ਸਕਦਾ ਹੈ। ਹਾਲਾਂਕਿ ਇਹ ਇੱਕ ਬਦਕਿਸਮਤੀ ਦੀ ਗੱਲ ਹੈ ਕਿ ਅੱਜ ਜੋ ਰੋਹਿੰਗਿਆ ਮੁਸਲਮਾਨ ਹੋਣ, ਸ੍ਰੀਲੰਕਾ ਦੇ ਮੁਸਲਮਾਨ ਹੋਣ, ਫਲਸਤੀਨੀ ਹੋਣ, ਚਾਈਨਾ ਦੇ ਨਕਸ਼ੇ 'ਚ ਵੀਗਰ ਹੋਣ, ਭਾਰਤ ਦੇ ਨਕਸ਼ੇ 'ਚ ਕਸ਼ਮੀਰੀ ਹੋਣ, ਇਹ ਜਿਹੜੇ ਮੈਂ ਸਪੌਟ ਪੁਆਇੰਟ ਆਊਟ ਕੀਤੇ ਨੇ, ਇਹਦੇ ਬਾਵਜੂਦ 57 ਮੁਲਕ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ, 70% ਦੀ ਕੁਦਰਤੀ ਦੌਲਤ 'ਤੇ ਬੈਠੇ ਹੋਏ ਨੇ, ਤੇ ਉਹ ਵੀ ਦੇਖ ਰਹੇ ਨੇ ਕਿ ਸਾਡੇ ਉਮਾ 'ਚੋਂ ਕੋਈ ਆਏ, ਕੋਈ ਸਾਡੀ ਬਾਂਹ ਫੜੇ। ਸੋ ਹੋਪਫੁਲੀ ਸ੍ਰੀਲੰਕਾ 'ਚ
ਜੇ ਮੁਸਲਮਾਨਾਂ ਦਾ ਹੀ ਥੋੜ੍ਹਾ ਬਹੁਤ ਉਹਨਾਂ ਨੂੰ ਰਾਹਤ ਮਿਲਦੀ ਹੈ ਤੇ ਇਹਨੂੰ ਵੀ ਇੱਕ ਐਜ਼ ਏ ਬੋਨਸ ਗਿਣਿਆ ਜਾਏਗਾ। ਔਰ ਇਹਦੇ ਨਾਲ ਨਾਲ ਅਸੀਂ ਹੁਣ ਕਲੋਜ਼ਿੰਗ 'ਚ ਜਿਵੇਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਵਿਚਾਰ ਕਰਦੇ। ਅੱਛਾ। ਔਰ ਇੱਕ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਅਸੀਂ ਦੇਖਦੇ ਹਾਂ ਬੜਾ ਪੋਜ਼ਿਟਿਵ ਰੁਝਾਨ ਹੁੰਦਾ ਹੈ, ਉਹ ਬਾਬਾ ਫਰੀਦ ਜੀ ਦੇ ਸ਼ਲੋਕਾਂ ਵੇਲੇ ਵੀ ਹੈ, ਦੂਜਾ ਵੀ। ਔਰ ਇਹ ਨਹੀਂ ਹੈ ਕਿ ਜੀ ਕਿਸੇ ਦੀ ਗਲਤੀ ਕਿਸੇ ਨੇ ਸੁਧਾਰੀ ਜਾਂ ਕੁਛ ਹੋਇਆ, ਇਹਨੂੰ ਹੁੰਦਾ ਜਿਵੇਂ ਸ਼ਾਇਰਾਂ ਦਾ ਮੁਸ਼ਾਇਰਾ ਹੁੰਦਾ ਔਰ ਇੱਕ ਸ਼ਾਇਰ ਕੁਛ ਕਹਿੰਦਾ ਤੇ ਉਸੇ ਸ਼ੇਅਰ ਨੂੰ ਮੋਰ ਕਲੈਰੀਫਾਈ ਕਰਨ ਲਈ ਜਾਂ ਉਸ ਤੋਂ ਐਨਕਰੇਜ ਹੋ ਕੇ ਕੋਈ ਦੂਸਰਾ ਸ਼ਾਇਰ ਵੀ ਜਿਹੜਾ ਕੋਈ ਬਰਾਬਰ ਦੇ ਉੱਤੇ ਆਪਣਾ ਸ਼ੇਅਰ ਕਹਿੰਦਾ। ਸੋ ਇਹ ਇੱਕ ਕੰਪੀਟੀਸ਼ਨ ਵੀ ਹੁੰਦਾ ਹੈ ਹੈਲਥੀ ਆਮ ਸ਼ਾਇਰੀ ਦੀ ਦੁਨੀਆ 'ਚ। ਰੂਹਾਨੀਅਤ ਦੀ ਦੁਨੀਆ 'ਚ ਜਦੋਂ ਗੁਰੂ ਸਾਹਿਬ ਨੇ ਇਹ ਮਹੱਲਾ ਤੀਜਾ ਦੇ ਨਾਲ ਬਾਬਾ ਫਰੀਦ ਜੀ ਦੇ ਸ਼ਲੋਕ ਨਾਲ ਆਪਣਾ ਸ਼ਲੋਕ ਗੁਰੂ ਅਮਰਦਾਸ ਜੀ ਨੇ ਕਿਹਾ, ਪਰ ਉਹ ਐਟਰੀਬਿਊਟ ਬਾਬਾ ਫਰੀਦ ਨੂੰ ਕੀਤਾ। ਇਸੇ ਤਰ੍ਹਾਂ ਅੱਜ 3 ਸ਼ਲੋਕ ਅਸੀਂ ਵਿਚਾਰ ਰਹੇ ਹਾਂ ਜਿਹੜੇ ਕਬੀਰ ਸਾਹਿਬ ਦੇ ਸ਼ਲੋਕਾਂ 'ਚ ਨੇ। ਬਿਗਨਿੰਗ 'ਚ ਵੀ ਲਫ਼ਜ਼ ਕਬੀਰ ਹੈ, ਸ਼ੁਮਾਰ ਵੀ ਕਬੀਰ ਸਾਹਿਬ ਦੇ ਸ਼ਲੋਕਾਂ 'ਚ ਕੀਤੇ ਜਾਂਦੇ ਨੇ, ਪਰ ਮਹੱਲਾ ਪੰਜਵਾਂ ਉਹਨਾਂ ਦੇ ਪਹਿਲਾਂ ਲਿਖਿਆ ਹੋਇਆ ਕਿ ਇਹ ਪੰਜਵੇਂ ਪਾਤਸ਼ਾਹ ਨੇ ਕਹੇ ਔਰ ਕਬੀਰ ਸਾਹਿਬ ਨੂੰ ਐਟਰੀਬਿਊਟ ਕੀਤੇ। ਔਰ ਜਿਹੜੇ ਥਾਟ ਪਿਛਲੇ ਸ਼ਲੋਕਾਂ 'ਚ ਕਬੀਰ ਸਾਹਿਬ ਦਾ ਚੱਲ ਰਿਹਾ ਸੀ ਉਹਨੂੰ ਫਰਦਰ ਸਟਰੈਂਥਨ ਕੀਤਾ ਹੈ, ਉਹਨੂੰ ਫਰਦਰ ਕਲੈਰੀਫਾਈ ਕੀਤਾ ਹੈ। ਔਰ ਪਹਿਲਾ ਸ਼ਲੋਕ ਹੈ ਜਿਹਦੇ 'ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਕਬੀਰ ਕੂਕਰ ਭੌਂਕਣਾ ਕਰੰਗ ਪਿੱਛੇ ਉੱਠ ਧਾਏ, ਕਰਮੀ ਸਤਿਗੁਰ ਪਾਇਆ ਜਿਨ ਹੋਂ ਲਿਆ ਛਡਾਏ। ਹੁਣ ਪਿਛਲੇ ਸ਼ਲੋਕ 'ਚ ਕਬੀਰ ਸਾਹਿਬ ਨੇ ਕਿਹਾ ਸੀ ਕਿ ਭਾਈ ਮੈਂ ਤਾਂ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਸੀ ਔਰ ਸਤਿਗੁਰੂ ਨੇ ਰਹਿਮਤ ਕਰਕੇ ਮੈਨੂੰ ਉਸ ਅੱਗ 'ਚੋਂ ਕੱਢ ਲਿਆ ਔਰ ਰੱਬ ਦੇ ਨਾਂ ਦੀ ਠੰਡ ਮੇਰੇ ਅੰਦਰ ਹੈ। ਔਰ ਹੁਣ ਪੰਜਵੇਂ ਪਾਤਸ਼ਾਹ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਨਸਾਨ ਦਾ ਜਿਹੜਾ ਵਰਤਾਰਾ ਹੈ ਜਾਂ ਵਤੀਰਾ ਹੈ ਜਾਂ ਉਸ ਦਾ ਬਿਲਟਅਪ ਹੈ ਉਹ ਕੁੱਤੇ ਵਰਗਾ ਹੈ। ਕੁੱਤਾ ਕੀ ਕਰਦਾ, ਉਹਨੇ ਹਰ ਥਾਂ ਤੇ ਮੂੰਹ ਮਾਰਨਾ ਹੁੰਦਾ ਔਰ ਜਦੋਂ ਵੀ ਕਿਤੇ ਹੱਡੀਆਂ ਦਾ ਪਿੰਜਰ ਦੇਖੇ ਮਰਿਆ ਉਹਨੂੰ ਕੋਈ ਮਿਲੇ ਉਹਨੇ ਉੱਥੇ ਜਾ ਕੇ ਕੂਕਰ ਕੁੱਤੇ ਨੂੰ ਕਹਿੰਦੇ ਨੇ ਭੌਂਕਦਾ ਵੀ ਹੈ, ਕਰੰਗ ਪਿੱਛੇ ਉੱਠ ਧਾਏ, ਜਿੱਥੇ ਉਹਨੂੰ ਕਰੰਗ ਨਜ਼ਰ ਆਉਂਦਾ ਹੈ, ਮੁਰਦਾਰ ਨਜ਼ਰ ਆਉਂਦਾ, ਉਹਦੇ ਪਿੱਛੇ ਕੁੱਤਾ ਦੌੜਦਾ ਹੈ। ਇਸੇ ਤਰ੍ਹਾਂ ਇਨਸਾਨ ਦੇ ਅੰਦਰ ਜਿਹੜੀਆਂ ਡਿਜ਼ਾਇਰਸ ਨੇ, ਇੱਛਾਵਾਂ ਨੇ, ਚਾਹਤਾਂ ਨੇ, ਉਹ ਇੱਕ ਤੋਂ ਬਾਅਦ ਇੱਕ ਪਾਸੇ ਦੌੜਾਉਂਦੀਆਂ। ਜਦੋਂ ਉਹ ਮਿਲ ਪੈਂਦੀ ਹੈ ਉਹ ਤਸੱਲੀ ਨਹੀਂ ਕਰਦਾ, ਉਹਨੂੰ ਫਿਰ ਕਿਤੇ ਨਜ਼ਰ ਆਉਂਦਾ ਜਿਵੇਂ ਕੁੱਤਾ ਫਿਰ ਦੌੜ ਪੈਂਦਾ, ਉਹ ਫਿਰ ਉਹਦੇ ਪਿੱਛੇ ਦੌੜਦਾ। ਸੋ ਗੁਰੂ ਸਾਹਿਬ ਨੇ ਕਿਹਾ ਕਬੀਰ ਕੂਕਰ ਭੌਂਕਣਾ ਕਰੰਗ ਪਿੱਛੇ ਉੱਠਦਾ ਹੈ, ਉਸ ਮੁਰਦਾਰ ਦੇ ਪਿੱਛੇ ਕੁੱਤਾ ਦੌੜਦਾ। ਇਸੇ ਤਰ੍ਹਾਂ ਇਨਸਾਨੀ ਮਨ ਦੌੜਦਾ, ਕਰਮੀ ਸਤਿਗੁਰੂ ਪਾਇਆ ਜਿਨ ਹੋਂ ਲਿਆ ਛਡਾਏ। ਗੁਰੂ ਸਾਹਿਬ ਕਹਿੰਦੇ ਨੇ ਕਿ ਕਰਮ ਦੇ ਨਾਲ, ਰੱਬ ਦੀ ਰਹਿਮਤ ਦੇ ਨਾਲ, ਇੱਕ ਕਰਮ ਹਿੰਦੀ ਜਾਂ ਪੰਜਾਬੀ ਦਾ ਲਫ਼ਜ਼ ਹੈ ਜਿਹਦਾ ਮਤਲਬ ਹੁੰਦਾ ਐਕਸ਼ਨਸ, ਕਿ ਬਈ ਤੁਹਾਡਾ ਅਮਲ, ਜਿਹਨੂੰ ਕਰਮ ਕੀ ਹੈ। ਇੱਕ ਫਾਰਸੀ ਦਾ ਕਰਮ ਹੈ ਜਿਹੜਾ ਗੁਰਬਾਣੀ 'ਚ ਬਹੁਤ ਸਾਰੀਆਂ ਥਾਵਾਂ ਤੇ ਹੈ, ਜਿਹਦਾ ਮਤਲਬ ਹੈ ਰੱਬ ਦੀ ਬਖਸ਼ਿਸ਼। ਆਪ ਕੀ ਅਨਾਇਤ ਹੈ, ਆਪ ਕੇ ਕਰਮ, ਅਨਾਇਤ ਕਰਮ। ਔਰ ਇਹ ਹੈ ਕਰਮ ਕਿ ਰੱਬ ਦਾ ਕਰਮ ਕੀ ਹੈ, ਕਰਮੀ ਸਤਿਗੁਰ ਪਾਇਆ, ਉਸ ਰੱਬ ਨੇ ਰਹਿਮਤ ਕੀਤੀ ਔਰ ਮੈਨੂੰ ਸਤਿਗੁਰੂ ਮਿਲਾਇਆ ਜਿਨ ਹੋਂ ਲਿਆ ਛਡਾਏ, ਜਿਨ੍ਹਾਂ ਨੇ ਮੈਨੂੰ ਇਸ ਕੁੱਤੇ ਬਿਰਤੀ ਤੋਂ ਕੱਢ ਕੇ ਰੱਬ ਦੀ ਯਾਦ ਵੱਲ ਮੋੜਿਆ। ਔਰ ਦੂਸਰਾ ਸ਼ਲੋਕ ਅੱਗੋਂ, ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ, ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਹੇ। ਹੁਣ ਇਹ ਬੜੀ ਖੂਬਸੂਰਤ ਗੱਲ ਹੈ ਅਸੀਂ ਕਿ ਵੀ ਇਹ ਜਿਹੜੀ ਪਲੈਨਟ ਧਰਤੀ ਬਣਾਈ ਰੱਬ ਨੇ, ਬਣਾਈ ਤਾਂ ਸੀ ਰੱਬ ਨੇ ਬਣਾਈ, ਸੱਚੇ ਨੇ ਬਣਾਈ, ਔਰ ਉਹਦੇ 'ਚੋਂ ਆਪ ਵੀ ਬੈਠ ਗਿਆ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਹੁਣ ਬਣਾਈ ਤਾਂ ਸੀ ਕਿ ਇੱਥੇ ਉਹ ਇਨਸਾਨ ਜਿਹੜੇ ਧਰਮ ਦੇ ਵਿੱਚ ਘੜੇ ਹੋਣਗੇ, ਇਮਾਨਦਾਰੀ ਸੱਚਾਈ ਵਾਲੇ ਲੋਕ ਹੋਣਗੇ। ਪਰ ਹੋਇਆ ਕੀ ਕਿ ਇਸ ਧਰਤੀ ਦੇ ਉੱਤੇ ਆ ਕੇ ਕੌਣ ਬੈਠੇ? ਗੁਰੂ ਸਾਹਿਬ ਨੇ ਕਿਹਾ ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ, ਕਿ ਆ ਕੇ ਚੋਰਾਂ ਨੇ ਮੱਲ ਲਈ। ਹੁਣ ਜਿਹੜੇ ਉਹੀ ਡਿਜ਼ਾਇਰਸ ਨਾਲ ਭਰੇ ਹੋਏ, ਉਹੀ ਧੱਕਾ ਕਰਨ ਵਾਲੇ ਲੋਕ, ਦੂਜਿਆਂ ਦੇ ਹੱਕ ਖੋਹਣ ਵਾਲੇ ਲੋਕ, ਉਹਨਾਂ ਕਿਹਾ ਫਿਰ ਵੀ ਧਰਤੀ ਇੰਨੀ ਵਿਸ਼ਾਲ ਹੈ, ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਏ। ਹੁਣ ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਰੱਬ ਨੇ ਸੂਰਜ ਦੀ ਰੌਸ਼ਨੀ ਚੋਰ ਤੇ ਸਾਧ ਸਭ ਨੂੰ ਦਿੱਤੀ ਹੈ, ਧਰਤੀ ਦੇ ਉੱਤੇ ਰੁੱਖ ਉੱਗਦੇ ਨੇ, ਰੁੱਖਾਂ ਦੀ ਜਿਰਾਂਦ ਹੈ, ਉਹਦੇ ਨਾਲ ਫਲ ਲੱਗਦੇ ਨੇ,
ਉਹਨੂੰ ਕੋਈ ਤੋੜ ਲੈ। ਧਰਤੀ ਦਾ ਉਸ ਗੁਰੂ ਸਾਹਿਬ ਨੇ ਵੀ ਇੱਕ ਪਾਸੇ ਮਨੁੱਖੀ ਵਿਹਾਰ ਦਿਖਾਇਆ ਕਿ ਤਸਕਰ ਜਿਹੜਾ ਹੈ ਕਿਵੇਂ ਦੂਸਰਿਆਂ ਦੇ ਹੱਕ ਖੋਹਦਾ ਹੈ। ਤਸਕਰ ਚੋਰ ਤਾਂ ਹੀ ਬਣਦਾ ਨਾ, ਕਿਸੇ ਤੋਂ ਉਹ ਖੋਹਦਾ ਹੈ, ਚੋਰੀ ਕਰਦਾ ਹੈ। ਪਰ ਜਿਹੜੀ ਧਰਤੀ ਹੈ ਰੱਬ ਦੀ ਬਣਾਈ ਹੋਈ, ਉਹ ਤਾਂ ਉਸ ਤਸਕਰ ਨੂੰ ਵੀ, ਚੋਰ ਨੂੰ ਵੀ ਕਹਿੰਦੀ ਹੈ ਵੀ ਕੋਈ ਨਹੀਂ, ਤੂੰ ਇੱਥੋਂ ਲਾਹਾ ਲੈ ਲੈ ਪਰ ਚੰਗਾ ਬਣ ਜਾ। ਔਰ ਧਰਤੀ ਭਾਰ ਨਾ ਵਿਆਪਈ, ਨਹੀਂ ਤਾਂ ਬਹੁਤ ਵਾਰੀ ਜਦੋਂ ਇਹ ਵੀ ਟਰਮ ਯੂਜ਼ ਕੀਤੀ ਜਾਂਦੀ ਹੈ ਕਿ ਉਹ ਤਾਂ ਧਰਤੀ ਦਾ ਭਾਰ ਹੈ, ਪਰ ਧਰਤੀ ਭਾਰ ਨਾ ਵਿਆਪੀ। ਧਰਤੀ ਜਿਹੜੀ ਹੈ ਭਲੇ ਔਰ ਮਾੜੇ, ਚੰਗੇ ਔਰ ਮੰਦੇ ਸਭ ਦੇ ਲਈ ਜਿਹੜੀ ਹੈ ਉਸ ਨੂੰ ਸਹਾਰਦੀ ਹੈ। ਔਰ ਤੀਸਰਾ ਸ਼ਲੋਕ ਵੀ ਪੰਜਵੇਂ ਪਾਤਸ਼ਾਹ ਦਾ, ਮਹੱਲਾ ਪੰਜਵਾਂ, ਕਬੀਰ ਚਾਵਲ ਕਾਰਨੇ ਤੁਖ ਕੋ ਮੋਲੀ ਲਾਏ, ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ। ਸਾਡੇ ਪੰਜਾਬੀ 'ਚ ਇੱਕ ਮੁਹਾਵਰਾ ਇਸਤੇਮਾਲ ਹੁੰਦਾ ਹੈ ਕਿ ਜੀ ਕਣਕ ਦੇ ਨਾਲ ਘੁਣ ਵੀ ਪਿਸ ਜਾਂਦਾ ਹੈ। ਹੁਣ ਘੁਣ ਲੱਗਾ ਤਾਂ ਕਣਕ ਨੂੰ ਹੁੰਦਾ, ਹੁਣ ਜ਼ਾਹਿਰ ਹੈ ਕਿ ਉਹਦੀ ਖੁਰਾਕ ਹੈ, ਪਰ ਜਦੋਂ ਚੱਕੀ ਦੇ ਵਿੱਚ ਪਾ ਕੇ ਕਣਕ ਪੀਸੀ ਜਾਏਗੀ ਘੁਣ ਤਾਂ ਜਾਏਗਾ ਹੀ ਜਾਏਗਾ। ਹੁਣ ਇੱਥੇ ਜਿਹੜਾ ਮੁਹਾਵਰਾ ਗੁਰੂ ਸਾਹਿਬ ਨੇ, ਜਦੋਂ ਚੌਲ ਛੱਟੇ ਜਾਂਦੇ ਨੇ, ਜ਼ਾਹਿਰ ਹੈ ਕਿ ਵੀ ਉਸ ਨੂੰ ਤੁਸੀਂ ਜਿਹੜਾ ਉਹ ਮੋਹਲੀ ਦੇ ਵਿੱਚ ਪਾ ਕੇ ਕੁੱਟਿਆ ਜਾਂਦਾ। ਹੁਣ ਜਿਹੜਾ ਉਹਦਾ ਚੌਲ ਦਾ ਛਿਲਕਾ ਹੁੰਦਾ ਉਹ ਹਲਕਾ ਹੁੰਦਾ, ਉਹਨੂੰ ਕੁੱਟ ਜ਼ਿਆਦਾ ਪੈਂਦੀ ਹੈ। ਹੁਣ ਉਹਨੂੰ ਛੱਟਿਆ ਤਾਂ ਇਸ ਲਈ ਜਾਂਦਾ ਹੈ ਕਿ ਉਹਦੇ 'ਚ ਚੌਲਾਂ ਤੋਂ ਛਿੱਲੜ ਵੱਖ ਕਰਨਾ, ਪਰ ਉਸ ਵੱਖ ਹੋਣ ਦੀ ਪ੍ਰੋਸੈਸ 'ਚ ਖਾਣੇ ਦਾ ਚੌਲ ਹੁੰਦੇ ਨੇ, ਕੁੱਟ ਜਿਹੜੀ ਆ ਉਹਨੂੰ ਛਿੱਲੜ ਨੂੰ ਜ਼ਿਆਦਾ ਪੈ ਰਹੀ ਹੁੰਦੀ ਹੈ। ਕਬੀਰ ਚਾਵਲ ਕਾਰਣੇ ਤੁਖ ਕੋ ਮੋਲੀ ਲਾਇਆ। ਉਹਨਾਂ ਨੇ, ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਚਾਵਲ ਕੱਢਣੇ ਸੀ, ਪਰ ਕੁੱਟ ਜਿਹੜੀ ਹੈ ਮੋਹਲੀ ਦੇ ਵਿੱਚ ਉਹਨੂੰ ਤੁਖ ਨੂੰ ਪੈ ਰਹੀ ਹੈ, ਉਹਦੇ ਛਿੱਲੜ ਨੂੰ ਪੈ ਰਹੀ ਹੈ। ਉਹ ਕਿਹਾ ਸੰਗ ਕੁਸੰਗੀ ਬੈਸਤੇ। ਇਵੇਂ ਹੀ ਜੇ ਤੁਸੀਂ ਭਾਵੇਂ ਮਾੜੇ ਕੰਮ ਨਾ ਵੀ ਕਰੋ, ਪਰ ਮਾੜੀ ਸੰਗਤ 'ਚ ਬੈਠ ਜਾਓਗੇ, ਸੰਗ ਕੁਸੰਗੀ ਬੈਸਤੇ, ਮਾੜੀ ਸੰਗਤ 'ਚ ਬੈਠੋਗੇ, ਤਬ ਪੁੱਛੈ ਧਰਮ ਰਾਏ, ਫਿਰ ਵੀ ਤੁਹਾਡੀ ਜਵਾਬਦੇਹੀ ਹੋਏਗੀ, ਕਿਉਂਕਿ ਮਾੜਿਆਂ ਦੀ ਸੋਹਬਤ ਦੇ ਵਿੱਚ ਤੁਸੀਂ ਕੁਛ ਨਾ ਕੁਛ ਮਾੜਾ ਲਓਗੇ ਔਰ ਉਸ ਦਾ ਫਿਰ ਤੁਹਾਨੂੰ ਖਮਿਆਜ਼ਾ ਭੁਗਤਣਾ ਪਏਗਾ। ਜਿਵੇਂ ਚੌਲ ਦੇ ਦੁਆਲੇ ਛਿੱਲੜ ਜਿਹੜਾ ਹੈ ਕੁੱਟ ਉਹ ਖਾ ਰਿਹਾ ਹੁੰਦਾ, ਖਾਣੇ ਚੌਲ ਹੁੰਦੇ ਨੇ, ਬਾਕੀ ਤਾਂ ਚੌਲਾਂ ਦੇ ਵੰਡ ਕਹਿੰਦੇ ਨੇ ਉਹਨਾਂ ਨੂੰ ਤਾਂ ਕੋਈ ਨਹੀਂ ਖਾਂਦਾ, ਉਹ ਕੁੱਟਣ ਲਈ ਹੁੰਦੇ ਨੇ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਆ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।